अस्सलाम वालेकुम जी, तुसीं देख रहे पंजाबी चैनल। तुहाडा सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ। ਬੰਗਲਾਦੇਸ਼ ਦੀ ਆਈ ਹੈ ਟੀਮ ਜਨਾਬ ਤੇ ਉਹਨੇ ਧੋ ਕੇ ਰੱਖ ਛੱਡਿਆ। ਹਾਂਜੀ, ਪਾਕਿस्तानी टीम ਨੂੰ ਬੇੜੇ ਗਰਕ ਕਰਕੇ ਰੱਖ ਛੱਡਿਆ ਉਹਨਾਂ ਨੇ ਔਰ ਤਰੀਕ 'ਚ ਪਹਿਲੀ ਵਾਰੀ ਟੈਸਟ ਮੈਚ ਹਰਾ ਕੇ ਰੱਖ ਛੱਡਿਆ। ਆ ਲੌਂਡਿਆਂ ਨੂੰ ਜਿਹੜੇ ਖੇਡਦੇ ਸਨ ਜਨਾਬ ਪਾਕਿस्तान ਦੇ ਤੇ ਬਸ ਕੀ ਕਰੀਏ ਮੁਕੱਦਰ ਨੇ ਹੁਣ। ਹਾਂ, ਇੱਕ ਤਾਂ ਸਾਡੀ ਵੀ ਕਮਾਲ ਹੈ, ਲੈਵਲ ਦੇਖੋ ਚੈੱਕ ਕਰੋ। ਹਾਂਜੀ, ਅਗਲੇ ਪਲੇਅਰ ਉਹਨਾਂ ਨੇ ਮਿਹਨਤ ਕੀਤੀ ਹੈ ਜਿੱਤੇ। ਹਾਂ, ਸਾਡੇ ਪਲੇਅਰ ਕਹਿੰਦੇ ਜੀ ਅਸੀਂ ਮੁਕੱਦਰਾਂ ਦੀ ਹਾਰ ਸੀ, ਸਾਡੇ ਕੀ ਕਰੀਏ। ਇਹ ਸਾਰੀ ਗੇਮ ਮੁਕੱਦਰਾਂ ਦੇ ਪਾ ਦਿੰਦੇ ਨੇ। ਹਾਂ, ਕਿ ਚੰਗਾ ਖੇਲਣਾ ਨਾ ਪਵੇ ਸਾਨੂੰ। ਹਾਂ, ਕਿੱਥੋਂ ਖੇਲਣਾ ਇਹਨਾਂ ਨੇ। ਜਿਵੇਂ ਟਾਊਟ ਉੱਤੇ ਬੈਠੇ ਨੇ, ਜਿਨ੍ਹਾਂ ਦੇ ਟਾਊਟ ਨੇ ਮੋਹਸਿਨ ਨਕਵੀ ਦੇ, ਕਿਹਨੂੰ ਨਹੀਂ ਪਤਾ ਕਿਹਦਾ ਟਾਊਟ ਹੈ। ਇਹੋ ਜਿਹੇ ਦਗੜ ਦੱਲੇ ਬਗੈਰਤ ਉੱਤੇ ਬੈਠੇ ਨੇ ਤੇ ਥੱਲੇ ਵੀ ਉਹੀ ਹੈ ਜਨਾਬ, ਇੱਕੋ ਹੀ ਮਾਲ ਹੈ ਸਾਰਾ ਉੱਤੋਂ ਥੱਲੇ। ਤੇ ਖੇਡਣਾ ਖੁਡਣਾ ਆਉਂਦਾ ਇਹਨਾਂ ਨੂੰ ਕੋਈ ਨਹੀਂ। ਕੋਈ ਕਿਸੇ ਦਾ ਸਿਫਾਰਸ਼ੀ ਹੈ, ਕੋਈ ਕਿਸੇ ਦਾ ਸਿਫਾਰਸ਼ੀ ਹੈ, ਕੋਈ ਕਿਸੇ ਦਾ ਸਿਫਾਰਸ਼ੀ ਹੈ। ਸਾਰੇ ਬੈਠੇ ਨੇ ਉੱਤੇ ਤੇ ਉਹ ਜਿਹੜਾ ਨਾ ਪੈਸੇ ਆਪਣੇ ਖੜੇ ਕਰ ਰਹੇ ਨੇ। ਉਹ ਇੰਨੀ ਮਹਿੰਗੀ ਟੀਮ ਹੈ, ਯਕੀਨ ਕਰੋ ਇੰਨੇ ਪੈਸੇ ਲੈਂਦੇ ਨੇ। ਇਹ ਜਦੋਂ ਮੈਚ ਹਾਰੇ ਇਹਨਾਂ ਨੂੰ ਕੰਨ ਫੜਾ ਦੇਣੇ ਚਾਹੀਦੇ ਨੇ, ਮੁਰਗਾ ਬਣਾ ਕੇ। ਐਸੋ ਘੱਟ ਨਹੀਂ, ਕਿਉਂਕਿ ਬਗੈਰ ਇੰਨੀਆਂ ਫੈਸਿਲਿਟੀਆਂ ਦੇ ਬਾਵਜੂਦ ਯਾਰ ਇਹਨਾਂ ਕੋਈ ਜਿਹੜਾ ਨਾ ਮੈਚ ਨਹੀਂ ਜਿੱਤਿਆ ਜਾਂਦਾ ਔਰ ਇਹਨਾਂ ਕੋਲ ਖੇਡਿਆ ਨਹੀਂ ਜਾਂਦਾ ਬਗੈਰਤਾਂ ਕੋ। ਦੇਖੋ ਕਿੰਨੀ ਉਹ ਮਤਲਬ ਉਹਦਾ ਕੀ ਲੈਵਲ ਸੀ ਯਾਰ ਪਾਕਿਸਤਾਨੀ ਟੀਮ ਦਾ। ਕਿੱਥੇ ਪਾਕਿਸਤਾਨੀ ਟੀਮ, ਕਿੱਥੇ ਬੰਗਲਾਦੇਸ਼ ਦੀ ਟੀਮ। ਅਗਲਿਆਂ ਨੇ ਉਹ ਧੋਤਾ ਇਹਨਾਂ ਨੂੰ ਤੇ ਉਹਨੇ ਸਾੜੀ ਜੀ ਬਣ ਕੇ ਆ ਗਿਆ ਸਾਹਮਣੇ। ਹਾਂ, ਸੋਸ਼ਲ ਮੀਡੀਆ ਨੇ ਬਣਾਈ ਹੈ ਤਸਵੀਰ ਕਿਤੇ। ਇਹ ਬੇੜੇ ਗਰਕ ਹੁਣ ਉਹ ਕਹਿਣ ਲੱਗੇ ਜੀ ਇੱਥੇ ਉਹਨਾਂ ਨੇ ਹਸੀਨਾ ਕੱਢੀ ਉੱਥੋਂ ਇੱਥੇ ਆ ਗਈ ਹੈ। ਇਹ ਹੁਣ ਪਾਕਿਸਤਾਨੀ ਟੀਮ ਦੀ ਹਸੀਨਾ ਕੌਣ ਕੱਢੇਗਾ। ਇਹ ਬੇੜੇ ਗਰਕ ਹੋਣ 11 ਦੇ 11 ਖਿਲਾੜੀ ਹਸੀਨਾ ਤੇ ਉਹਦੀ ਕੈਬਨਿਟ ਸਾਰੀ ਇੱਥੇ ਬਰਜਮਾਨ ਹੈ। ਸਭ ਤੋਂ ਵੱਡਾ ਜਿਹੜਾ ਹਸੀਨਾ ਉਹ ਜਿਹਨੇ ਸਾਰਾ ਖੇਲ ਰਚਾਇਆ ਪਾਕਿਸਤਾਨ 'ਚ, ਉਹ ਸਭ ਤੋਂ ਵੱਡੀ ਹਸੀਨਾ। ਉਹਦੇ ਹਾਲ ਕੋਈ ਨਹੀਂ ਦੇਖਦਾ। ਦੇਖ ਵੀ ਨਹੀਂ ਸਕਦੇ, ਚੁੱਕ ਕੇ ਲੈ ਜਾਂਦੇ ਨੇ ਅਗਲੇ। ਉਹ ਹਸੀਨਾ ਜਿਹੜੀ ਬੈਠੀ ਹੈ ਨਾ ਉੱਤੇ, ਉਹ ਕਹਿ ਰਹੀ ਹੈ ਕਿ ਹਰ ਜਗ੍ਹਾ ਤੇ ਮੈਂ ਆਪਣਾ ਟਾਊਟ ਫਿੱਟ ਕਰ ਦਿਆਂ, ਕੋਈ ਐਸੀ ਜਗ੍ਹਾ ਰਹਿ ਨਾ ਜਾਵੇ। ਚਾਹੇ ਉਹ ਕੋਈ ਆਪਣਾ ਕ੍ਰਿਕਟ ਦਾ ਇਦਾਰਾ ਹੈ ਜਾਂ ਕੋਈ ਬਿਜਲੀ ਦਾ ਜਾਂ ਕੋਈ ਪਾਣੀ ਦਾ ਜਾਂ ਕੋਈ ਹਕੂਮਤ, ਹਰ ਜਗ੍ਹਾ 'ਤੇ ਆਪਣਾ ਟੱਟੂ ਇਹਨਾਂ ਨੇ ਲਿਆ ਕੇ ਬਿਠਾ ਦਿੱਤਾ ਉੱਤੇ ਤੇ ਉਹ ਖੇਡ ਰਹੇ ਨੇ। ਖੈਰ ਜੀ, ਇਹ ਇੱਕ ਅਫਸੋਸਨਾਕ ਖਬਰ ਹੈ ਕਿ ਯਾਰ ਕਿਹੋ ਜਿਹੀ ਸਾਡੀ ਟੀਮ ਦਾ ਹਾਲ ਹੈ, ਲੇਕਿਨ ਜਿਹੋ ਜਿਹਾ ਪਾਕਿਸਤਾਨ ਦਾ ਹਾਲ ਹੈ ਉਹੋ ਜਿਹਾ। ਤੇ ਹੁਣ ਕੇਅਰ ਕੀ ਦੇਣੇ ਕੋ ਜੀ, ਇਹ ਸਾਡੇ ਵਾਸਤੇ ਸਬਕ ਹੈ ਜੀ ਬੜਾ ਵੱਡਾ। ਤੁਹਾਡੇ ਬੇੜੇ ਗਰਕ ਹੋਣ, ਤੁਹਾਡੇ ਵਾਸਤੇ ਹਰ ਮੈਚ ਸਬਕ ਹੁੰਦਾ। ਯਕੀਨ ਕਰੋ ਪਿਛਲੇ 2-2.5 ਸਾਲ ਤੋਂ ਹਰ ਮੈਚ ਹਾਰ ਕੇ ਹੀ ਕਹਿੰਦੇ ਨੇ ਕਿ ਇਹ ਸਾਡੇ ਵਾਸਤੇ ਬੜਾ ਵੱਡਾ ਸਬਕ ਹੈ। ਔਰ ਸਬਕ ਸਿੱਖ ਕੇ ਅਗਲਾ ਮੈਚ ਫਿਰ ਹਾਰ ਜਾਂਦੇ ਨੇ। ਤੁਹਾਨੂੰ ਲਵੇ ਮੌਲਾ ਤੁਹਾਡਾ ਬੇੜਾ ਗਰਕ ਹੋਏ, ਤੁਹਾਨੂੰ ਲਾਇਆ ਚੁੱਕ ਕੇ ਡਿਪਟੀ ਡਾਲੇ 'ਚ। ਅਜੀਬੋ ਗਰੀਬ ਕਿਸਮ ਦੀ ਟੀਮ ਹੈ। ਇੱਕ ਤਾਂ ਇਹ ਗੱਲ ਹੋ ਗਈ। ਦੂਜੀ ਗੱਲ ਹੋ ਗਈ ਜੀ ਉਹ ਜਿਵੇਂ ਤੁਹਾਨੂੰ ਪਤਾ ਕਿ ਯਾਰ ਉਹ ਬੜਾ ਇੱਕ ਅਫਸੋਸਨਾਕ ਵਾਕਿਆ ਹੋਇਆ। ਹਾਂਜੀ, ਉਹ ਕੱਚੇ ਦੇ ਡਾਕੂ ਜਿਹੜੇ ਨੇ ਉਹਨਾਂ ਨੇ ਬੇੜੇ ਗਰਕ ਕਰਕੇ ਰੱਖ ਦਿੱਤੇ। ਉਹ ਸਾਡੇ ਜਵਾਨ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਉੱਥੇ ਤੇ ਉਹਨਾਂ ਵਾਸਤੇ ਬੜਾ ਅਫਸੋਸ ਹੈ। ਲੇਕਿਨ ਇਹ ਕੱਚੇ ਦੇ ਡਾਕੂ ਕਾਬੂ ਕਿਉਂ ਨਹੀਂ ਆ ਰਹੇ, ਇਹ ਸੋਚਣ ਵਾਲੀ ਗੱਲ ਹੈ ਕਿ ਯਾਰ ਕੌਣ ਲੋਕ ਨੇ ਜਿਹੜੇ ਕਿ ਇਹਨਾਂ ਦੀ ਪੁਸ਼ਤ ਪਨਾਹੀ ਕਰਨ ਡੇ ਨੇ। ਉਹ ਸਾਨੂੰ ਸਾਰਿਆਂ ਨੂੰ ਪਤਾ। ਦੇਖੋ ਸਿੰਧ ਵਾਲੇ ਪਾਸੇ ਚਲੇ ਜਾਓ ਤਾਂ ਪੀਪਲਸ ਪਾਰਟੀ ਲੱਗੀ ਹੈ। ਉਹਦੇ ਅੰਦਰ ਸਾਰੇ ਉਹਨਾਂ ਦੇ ਝੰਡੇ ਲਾ ਕੇ ਅਗਲੇ ਉੱਥੇ ਕੱਚੇ ਦੇ ਡਾਕੂ ਅਗਵਾ ਕਰਦੇ ਨੇ, ਜੋ ਗੰਦ ਮਾਰਦੇ ਨੇ ਉੱਥੇ। ਕੋਈ ਰੋਕਣ ਵਾਲਾ ਨਹੀਂ, ਕੋਈ ਟੋਕਣ ਵਾਲਾ ਨਹੀਂ ਉਹਨਾਂ ਨੂੰ। ਹਾਂਜੀ, ਤੇ ਇੱਧਰ ਪੰਜਾਬ ਵਾਲੀ ਸਾਈਡ 'ਤੇ ਜਿਹੜਾ ਉਹ ਇੱਧਰ ਇਹਨਾਂ ਦੇ ਸ਼ਰੀਫ ਖਾਨਦਾਨ ਦੇ ਸਾਰੀ ਜਗੀਰਦਾਰੀ ਹੈ ਤੇ ਇਹਨਾਂ ਦੇ ਲੈ ਪੈਲਕ ਨੇ। ਤੇ ਇਹ ਸਾਰਾ ਜਿਹੜਾ ਸਿਸਟਮ ਹੋ ਰਿਹਾ ਨਾ, ਇਹਦੇ ਦੌਰਾਨ ਪਤਾ ਨਹੀਂ ਕੀ ਨਾਮ ਹੈ ਬੰਦੇ ਦਾ, ਉਹਨੇ ਕਿਹਾ ਲੋ ਜੀ ਇਹ ਕੱਚੇ ਦੇ ਡਾਕੂ ਹੋਰ ਕਿਸੇ ਕੋ ਕਾਬੂ ਨਹੀਂ ਆ ਰਹੇ, ਨਾ ਹੀ ਕਿਸੇ ਕੋ ਕਾਬੂ ਆਣੇ ਨੇ। ਤੇ ਉਹ ਕਹਿੰਦਾ ਕਿ ਇਹ ਕੱਚੇ ਦਾ ਇਲਾਕਾ ਜਿਹੜਾ ਸਾਰਾ ਨਾ ਇਹ ਕੰਪਨੀ ਨੂੰ ਦੇ ਦਿਓ। ਕੰਪਨੀ ਜਿਹੜਾ ਨਾ ਉਹ ਇਨਸਾਫ ਕਰਕੇ ਰੱਖ ਦੇਗੀ। ਮੈਂ ਸਮਝਿਆ ਗੱਲ ਨੂੰ, ਤੁਸੀਂ ਵੀ ਨਹੀਂ ਸਮਝੇ ਹੋਣੇ, ਤੁਸੀਂ ਸਮਝ ਗਏ ਹੋਣੇ ਵੈਸੇ। ਮੈਨੂੰ ਨਹੀਂ ਸਮਝ ਆਏਗੀ ਤੇ ਮੈਂ ਫਿਰ ਬਾਬਾ ਜੀ ਨੂੰ ਪੁੱਛਿਆ। ਮੈਂ ਕਿਹਾ ਬਾਬਾ ਜੀ ਇਹ ਕੀ ਗੱਲ ਕਰ ਦਿੱਤੀ ਇਹਨਾਂ ਨੇ। ਬਾਬਾ ਜੀ ਕਹਿੰਦੇ ਉਹ ਠੀਕ ਗੱਲ ਕਰ ਰਿਹਾ ਬਈ। ਬਈ ਇਹ ਜਿਹੜੀ ਜਗ੍ਹਾ ਸਾਰੀ ਕੱਚੇ ਦੀ ਇਹ ਦੇ ਦਿਓ ਉਹਨਾਂ ਨੂੰ। ਉਹਨਾਂ ਨੇ ਖੁਦ ਤੁਸੀਂ ਇੱਥੇ ਬਣਾਓ DHA। ਬਾਬਾ ਜੀ ਕਹਿੰਦੇ ਐਸੀ ਦੀ ਤੇ ਅਸੀਂ ਡਾਕੂਆਂ ਦੀ। ਵੇਖੀ ਮਿੰਟ ਦੇ ਵਿੱਚ ਫਾਰਗ ਹੁੰਦੇ ਸਾਰੇ, ਸਾਰੀ ਗੇਮ ਫਾਰਗ। ਭਾਵੇਂ ਕੋਈ ਪੀਪਲ ਪਾਰਟੀ ਦਾ, ਭਾਵੇਂ ਕਿਸੇ ਦੀ ਸਪੋਰਟ ਹੈ। ਜਿਹੜਾ ਸਪੋਰਟ ਕਰ ਰਿਹਾ ਉਹਨੂੰ ਵੀ ਲੰਮਾ ਪਾ ਦੇਣਗੇ।
ਹਾਂ ਜੇ ਇਹਨਾਂ ਨੂੰ ਦੇਤੀ ਜਾਏ। ਮੈਂ ਕਿਹਾ ਬਾਬਾ ਜੀ ਇਹ ਤਾਂ ਵੈਸੇ ਅੱਛੀ ਗੱਲ ਹੋ ਜਾਏਗੀ, ਚਲੋ ਦੇ ਹੀ ਦਿਓ। ਬਾਬਾ ਜੀ ਕਹਿੰਦੇ ਦੇ ਦਿਓ ਕਿ ਸਾਰਾ ਮੁਲਕ ਦਿੱਤਾ ਇਹਨਾਂ ਨੂੰ। ਅਗਲੇ ਨੇ ਖੁੱਡੇ ਲੈਣ ਲਾਤਾ ਪੂਰਾ ਮੁਲਕ। ਹਾਂ ਬੇੜੇ ਗਰਕ ਕਰਕੇ ਰੱਖ ਦਿੱਤੇ ਨੇ। ਅਤੇ ਬਾਬਾ ਜੀ ਕਹਿੰਦੇ ਨੇ ਕਿ ਆਈਡੀਆ ਅੱਛਾ ਵੈਸੇ ਉਹਨਾਂ ਨੂੰ ਦੇ ਦਿਓ। ਅਤੇ ਮੈਂ ਕਿਹਾ ਬਾਬਾ ਜੀ ਇਹਦਾ ਮਤਲਬ ਹੈ ਵੇ ਕਿ ਉਹ ਕੱਚੇ ਵਾਲਿਆਂ ਤੋਂ ਵੱਡੇ ਨੇ। ਬਾਬਾ ਜੀ ਕਹਿੰਦੇ ਬਹੁਤ ਵੱਡੇ ਨੇ ਭਾਈ, ਅਗਲਿਆਂ ਨੇ ਪੂਰਾ ਮਤਲਬ ਕਬਜ਼ੇ 'ਚ ਲਿਆ ਅਤੇ ਕੁਝ ਵੀ ਨਹੀਂ ਗਾ। ਮੈਂ ਕਿਹਾ ਚਲੋ ਅੱਲਾ ਖੈਰ ਕਰੇ ਬਾਬਾ ਜੀ, ਕਮ ਸੇ ਕਮ ਆਵਾਮ ਨੂੰ ਤਾਂ ਥੋੜ੍ਹਾ ਜਿਹਾ ਸੁੱਖ ਹੋਏਗਾ। ਇਹ ਜਿਹੜੇ ਲੁੱਟ ਮਾਰ ਹੈ, ਬਗੈਰਤੀ ਹੈ, ਜਿਹੜੀ ਆਪਣਾ ਅਗਵਾਕਾਰੀ ਔਰ ਇਹ ਜਿਹੜਾ ਬਲੈਕਮੇਲਿੰਗ ਸਿਸਟਮ ਹੈ, ਇਹਦੇ ਤੋਂ ਤਾਂ ਜਾਨ ਛੁੱਟੇਗੀ। ਬਾਬਾ ਕਹਿੰਦੇ ਹਾਂ ਇਹ ਤਾਂ ਛੁੱਟ ਜਾਏਗੀ, ਹਾਂ ਦੂਜੇ ਪਾਸੇ ਫਸ ਜਾਵਾਂਗੇ। ਕੋਈ ਇੱਕ ਸਿਆਪਾ ਇੱਥੇ ਹਾਂ ਬੇੜੇ 'ਚ ਇੱਥੇ ਗਰਕ ਹੋਏ ਨੇ। ਅਤੇ ਉਸ ਤੋਂ ਅਗਲੀ ਖਬਰ ਜਿਹੜੀ ਹੈ ਜਨਾਬ, ਉਹ ਮਾਈ ਜਿਹੜੀ ਹੈ ਉਹ ਜਿਵੇਂ ਤੁਹਾਨੂੰ ਦੱਸਿਆ ਵਾਕਿਆ ਹੋਇਆ, ਉਹ ਮਾਈ ਗਈ ਹੈ ਅਫਸੋਸ ਕਰਨ। ਅਤੇ ਅਫਸੋਸ ਘੱਟ ਸੀ ਅਤੇ ਫੋਟੋ ਸੈਸ਼ਨ ਜ਼ਿਆਦਾ ਸੀ। ਹੁਣ ਸਾਰੇ ਕਹਿ ਰਹੇ ਨੇ ਕਿ ਬਈ ਇਹ ਮਾਈ ਨੇ ਦੇਖੋ ਕਿਵੇਂ ਫੋਟੋ ਸੈਸ਼ਨ ਕਰਵਾਇਆ। ਬਈ ਇਹ ਅਫਸੋਸ 'ਤੇ ਜਾਣਾ, ਅਫਸੋਸ 'ਤੇ ਜਾਣ ਲੱਗੇ ਵੀ ਜਿਹੜਾ ਨਾ ਉਹ ਇੰਨਾ ਮੇਕਅਪ ਥੱਪ ਕੇ, ਇੰਨੇ ਨਾਖੂਨ ਵਧਾ ਕੇ, ਅਤੇ ਇੰਨਾ ਮਤਲਬ ਕਈ ਤਾਂ ਕਹਿ ਰਹੇ ਨੇ ਕਿ ਬਈ ਇਹ ਮਤਲਬ ਕਿਸ ਤਰ੍ਹਾਂ ਸਾਫ ਸੁਥਰਾਈ ਰੱਖਦੀ ਹੋਣੀ ਹੈ। ਹਾਂ ਮਤਲਬ ਐਡੇ ਐਡੇ ਵੱਡੇ ਨਾਖੂਨ ਕਿਵੇਂ ਖਾਂਦੀ ਪੀਂਦੀ ਹੋਣੀ ਹੈ, ਕਿਵੇਂ ਹਿਸਾਬ ਕਿਤਾਬ ਹੈ। ਅਤੇ ਉਹਨੇ ਰੱਖੇ ਨੇ ਖਾਣ ਪੀਣ, ਆਪਣੀ ਨੌਕਰਾਨੀਆਂ ਨਾਲ ਰੱਖੀਆਂ ਨੇ। ਹਾਂ ਉਹ ਤੋੜ ਤੋੜ ਕੇ ਰੋਟੀਆਂ ਖਵਾਉਂਦੀ ਹੈ ਇਹਨਾਂ ਨੂੰ। ਹਾਂ ਜੋ ਖਾਣਾ ਪੀਣਾ ਹੁੰਦਾ, ਜੋ ਕਰਨਾ ਕਰਾਉਣਾ ਹੁੰਦਾ, ਹਾਂ ਜੋ ਕੋਈ ਧੋਣਾ ਹੁੰਦਾ, ਉਹ ਨੌਕਰਾਨੀਆਂ ਹਨ। ਅਤੇ ਲੇਕਿਨ ਇਹ ਕਿ ਦੇਖੋ ਕੋਈ ਸ਼ਰਮ ਹੁੰਦੀ ਹੈ, ਕੋਈ ਹਾ ਹੁੰਦੀ ਹੈ ਮਾਈ ਤੰਦੂਰ ਵਾਲੀ ਨੂੰ। ਤੂੰ ਅਫਸੋਸ ਕਰਨ ਚੱਲੀ ਉੱਥੇ ਵੀ। ਹਾਂ ਐਡਾ ਮੇਕਅਪ ਥੱਪ ਕੇ ਐਡੀਆਂ ਸਰਜਰੀਆਂ ਤੂੰ ਪਹਿਲੇ ਕਰਵਾਈਆਂ ਨੇ, ਉਹ ਬੜੀਆਂ ਨਹੀਂ ਗਈਆਂ। ਮੇਕਅਪ ਦੀ ਤੈਨੂੰ ਕੀ ਜ਼ਰੂਰਤ ਹੈ। ਬਾਬਾ ਜੀ ਕਹਿੰਦੇ ਨਹੀਂ ਉਹ ਟੋਏ ਬਹੁਤ ਪਏ ਨੇ ਨਾ। ਹਾਂ ਇਹਦੇ ਬੇੜੇ ਗਰਕ ਇੰਨੇ ਹੋਏ ਨੇ ਕਿ ਉਹ ਮੇਕਅਪ ਦੀ ਬਹੁਤ ਜ਼ਰੂਰਤ ਹੈ ਇਹਨੂੰ। ਅਤੇ ਦੂਜੀ ਜਿਹੜੀ ਨਾ ਦੂਜੇ ਪਾਸੇ ਉਹ ਆਪਣਾ ਮੀਆਂ ਸਾਹਿਬ, ਉਹਨਾਂ ਦੀ ਖਬਰ ਆ ਰਹੀ ਹੈ ਕਿ ਉਹ ਬਿਲਕੁਲ ਉਹਨਾਂ ਦੀ ਤਿਆਰ ਹੋਣ ਤਸ਼ਤਰੀ, ਉਹ ਅੱਜ ਗਏ ਕਿ ਕੱਲ੍ਹ ਗਏ। ਹਾਂਜੀ ਇੱਥੇ ਵੀ ਬੜੀਆਂ ਤਿਆਰੀਆਂ ਹੋ ਰਹੀਆਂ ਨੇ। ਜਿੰਨੇ ਵੀ ਲੋਟੇ ਲਿਫਾਫੇ ਬਗੈਰਤ ਨੇ ਇੰਗਲੈਂਡ ਲੰਡਨ ਦੇ ਵਿੱਚ, ਹਾਂ ਜਿਹੜੇ ਉਹ ਨਹੀਂ, ਉਹ ਜਿਵੇਂ ਕੁੱਤੇ ਨਹੀਂ ਖੜੇ ਹੁੰਦੇ ਬਾਹਰ ਗਲੀ ਦੇ ਬਾਹਰ, ਕਿਸੇ ਕੋਈ ਘਰ ਦੇ ਬਾਹਰ ਕੁੱਤੇ ਖੜੇ ਹੋ ਜਾਂਦੇ ਨਾ, ਕਿਉਂਕਿ ਉਹਨਾਂ ਨੂੰ ਕੋਈ ਪਾ ਦੇਵੇ, ਕੋਈ ਚੀਜ਼ ਪਾ ਦੇਵੇ, ਅਤੇ ਉਹ ਫਿਰ ਬਾਹਰ ਆ ਕੇ ਖੜੇ ਰਹਿੰਦੇ ਨੇ ਉੱਥੇ। ਐਵੇਂ ਹੀ ਉਹ ਮੀਆਂ ਸਾਹਿਬ ਦਾ ਜਿਹੜਾ ਅਪਾਰਟਮੈਂਟ ਆ ਉਹਦੇ ਬਾਹਰ ਉਹ ਕੁੱਤੇ ਮੇਰਾ ਕਿ ਕੁੱਤਿਆਂ ਜਿਹੜੇ ਲਿਫਾਫੇ ਨੇ ਉਹ ਆ ਕੇ ਖੜੇ ਹੋ ਜਾਂਦੇ ਨੇ ਉੱਥੇ। ਹਾਂ ਉਹ ਹੁਣ ਧਮਾਲਾਂ ਪਾ ਰਹੇ ਨੇ, ਉਹ ਭੰਗੜੇ ਪਾ ਰਹੇ ਨੇ, ਉਹ ਕਹਿ ਰਹੇ ਨੇ ਕਿ ਵੀ ਬੱਲੇ 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 ਸਾਡੀ ਤੇ ਈਦਾਂ ਹੋ ਗਈਆਂ ਹੁਣ। ਹਾਂ ਕਿਉਂਕਿ ਜਦੋਂ ਦੇ ਮੀਆਂ ਸਾਹਿਬ ਨੇ ਇੰਗਲੈਂਡ ਛੱਡਿਆ, ਹਾਂ ਇਹਨਾਂ ਨੂੰ ਮੈਂ ਕਹਿੰਦਾ ਕੋਈ ਛਿੱਤਰ ਨਹੀਂ ਮਾਰ ਰਿਹਾ ਉੱਥੇ। ਹਾਂ ਰੋਟੀ ਤੇ ਦੂਰ ਦੀ ਗੱਲ ਹੁੰਦੇ ਅਕਸਰ ਐਂ ਸੀ ਕਿ ਮੀਆਂ ਸਾਹਿਬ ਹੁੰਦੇ ਸੀ ਮੈਕਡੋਨਲਡ ਮੰਗਵਾਉਂਦੇ ਸੀ, ਉਹ ਬਾਬਾ ਸਾਰਾ ਉਹ ਜਿਹੜਾ ਖਾਂਦੇ ਸੀ ਖਾ ਕੇ ਬਾਕੀ ਥੁੱਕਤਾ, ਉਹ ਥੁੱਕਿਆ ਜਿਹੜਾ ਉਹ ਇਹਨਾਂ ਨੂੰ ਪਾ ਦਿੰਦੇ ਸੀ। ਇਹ ਬਗੈਰਤ ਉਹ ਖਾਂਦੇ ਸੀ ਉੱਥੋਂ। ਹਾਂ ਉਹ ਭੁੱਖੇ ਮਰੇ ਪਏ, ਉਹਨਾਂ ਨੂੰ ਪਤਾ ਲੱਗਿਆ ਕਿ ਲੋ ਜੀ ਮੀਆਂ ਸਾਹਿਬ ਆ ਰਹੇ ਨੇ ਵਾਪਸ। ਹਾਂ ਉਹਨਾਂ ਨੇ ਉਹ ਭੰਗੜੇ ਪਾਏ, ਉਹ ਕਹਿੰਦੇ ਲੋ ਜੀ ਹਾਂਜੀ ਰੋਟੀ ਲੱਭੇਗੀ। ਹੁਣ ਮੈਕਡੋਨਲਡ ਦੇ ਥੁੱਕੇ ਜਿਹੜੇ ਟੁਕੜੇ ਨੇ ਉਹ ਖਾਣਗੇ ਬਗੈਰਤ ਲੋਕ ਉੱਥੇ। ਹਾਂ ਇਹ ਨੂਲੀ ਜਿਹੜੇ ਆਪਣਾ ਲਿਫਾਫੇ ਨੇ ਉਹ ਸਾਰੇ ਸਿਸਟਮ ਕਰਨਗੇ। ਅਤੇ ਬਾਬਾ ਜੀ ਕਹਿੰਦੇ ਨੇ ਕਿ ਵੀ ਇਹ ਤਾਂ ਗੱਲ ਅੱਛੀ ਹੋ ਗਈ ਹੈ ਕਿ ਮੀਆਂ ਸਾਹਿਬ ਟੁਰ ਚੱਲੇ ਨੇ। ਅਤੇ ਬਾਬਾ ਜੀ ਕਹਿੰਦੇ ਕਿ ਅਸੀਂ ਵੀ ਤਿਆਰ ਹਾਂ। ਮੈਂ ਕਿਹਾ ਬਾਬਾ ਜੀ ਤੁਸੀਂ ਕਿਸ ਚੱਕਰ 'ਚ ਤਿਆਰ ਹੈ। ਬਾਬਾ ਜੀ ਫਰਮਾਉਂਦੇ ਕਿ ਉਹ ਇhtਜਾਜ ਭੁੱਲ ਗਏ। ਹਾਂ ਜਿਹੜੇ ਬਾਹਰ ਹੋਣੇ ਨੇ ਐਵਨਫੀਲਡ ਅਪਾਰਟਮੈਂਟ ਦੇ, ਬਾਬਾ ਜੀ ਕਹਿੰਦੇ ਅਸੀਂ ਵੀ ਝੰਡੇ ਬਣਾ ਰਹੇ ਹਾਂ। ਅਸੀਂ ਵੀ ਉਦਾਸ ਹੋਏ ਖੜੇ ਸੀ ਕਿ ਐਕਟੀਵਿਟੀ ਨਹੀਂ ਹੋ ਰਹੀ ਸੀ। ਹਾਂ ਹੁਣ ਉੱਥੇ ਪਹੁੰਚ ਜਾਵਾਂਗੇ ਅਤੇ ਬੱਲੇ ਬੱਲੇ ਬੱਲੇ। ਮੈਂ ਕਿਹਾ ਬਾਬਾ ਜੀ ਇਹ ਨੱਸਣ ਦਾ ਕੀ ਹਿਸਾਬ ਕਿਤਾਬ ਹੈ, ਕਿਉਂ ਨੱਸ ਰਹੇ ਨੇ। ਬਾਬਾ ਜੀ ਫਰਮਾਉਂਦੇ ਨੇ ਕਿ ਬਈ ਦਾਲ ਨਹੀਂ ਗਲੀ ਇਹਨਾਂ ਦੀ, ਕੋਸ਼ਿਸ਼ ਬੜੀ ਕੀਤੀ ਇਹਨਾਂ ਨੇ। ਹਾਂ ਇੱਕ ਤਾਂ ਇਹਨਾਂ ਨੂੰ ਛਿੱਤਰ ਬੜੇ ਪਏ ਨੇ ਆਵਾਮ ਕੋਲੋਂ, ਅਤੇ ਦੂਜੀ ਗੱਲ ਹੈ ਕਿ ਜੋ ਇਹ ਕਹਿ ਕੇ ਆਏ ਸੀਗੇ ਜੀ ਅਸੀਂ ਸੰਭਾਲ ਲਾਂਗੇ, ਅਸੀਂ ਇਕੋਨਮੀ ਉੱਤੇ, ਹਾਂ ਸਟਾਕ ਮਾਰਕੀਟ, ਬਿਲਕੁਲ ਉਹੀ ਹਿਸਾਬ ਸੀ। ਅਤੇ ਉਹਨਾਂ ਨੇ ਤਾਂ ਐਡਵਾਂਸ ਕਹਿ ਦਿੱਤਾ ਸੀ। ਹਾਂ ਜਿੱਥੇ ਆਏ ਸੀ ਨਾ ਮੀਆਂ ਸਾਹਿਬ ਹੋਣੀ, ਉਹ ਅਗਲੇ ਜਿਹੜੇ ਕੰਪਨੀ ਨੇ, ਹਾਂ ਉਹਨੇ ਐਡਵਾਂਸ ਕਹਿ ਦਿੱਤਾ ਸੀ ਕਿ ਲੋ ਜੀ ਕੱਲ੍ਹ ਆਈਏ ਬੋਰਡਰ ਹਕੂਮਤ। ਹਾਂ ਅੱਜ ਦੇਖ ਲਓ ਸਟਾਕ ਮਾਰਕੀਟ ਉੱਤੇ ਰੁਪਈਆ। ਉਹਨਾਂ ਨੇ ਕਿਹਾ ਸੀ ਕਿ ਬਸ ਅਸੀਂ ਕਰ ਦਿਆਂਗੇ, ਉਹ ਸਮਝੇ ਇਹਨਾਂ ਨੇ ਕਰ ਹੀ ਦੇਣਾ। ਉਹਨਾਂ ਨੇ ਬੇੜੇ ਗਰਕ ਕਰਕੇ ਰੱਖ ਦਿੱਤੇ। ਹਾਂ ਹੁਣ ਕੰਪਨੀ ਨੇ ਵੀ ਹੱਥ ਜੋੜ ਲਏ ਨੇ ਕਿ ਭਾਜੀ ਜਾਓ ਤੁਹਾਡੀ ਮਿਹਰਬਾਨੀ ਹੈ। ਹਾਂ ਠੰਡੀਆਂ ਹਵਾਵਾਂ ਚ ਮੀਆਂ ਸਾਹਿਬ ਤੁਸੀਂ ਜਾਓ। ਅਤੇ ਮੈਂ ਕਿਹਾ ਬਾਬਾ ਜੀ ਉਹਦਾ ਲਾਡੂ ਦਾ ਕੀ ਬਣੇਗਾ। ਬਾਬਾ ਜੀ ਕਹਿੰਦੇ ਲਾਡੂ ਦਾ ਕੀ ਬਣਨਾ, ਹਾਂ ਉਹ ਵੀ ਨਿਕਲ ਜਾਏਗੀ। ਮੈਂ ਕਿਹਾ ਬਾਬਾ ਜੀ ਕਿੱਥੇ। ਬਾਬਾ ਜੀ ਕਹਿੰਦੇ ਮੁੱਲਾ ਦੀ ਦੌੜ ਮਸੀਤ ਤੱਕ, ਲਾਡੂ ਦੀ ਕਤਰ ਤੱਕ।